ਇਹਦਾ ਨਾਮ ਹੈਗਾ ਅਮਰ ਸਿੰਘ ਉਲਟਬਾਜੀ। ਜਿਨ੍ਹਾਂ ਦੇ ਵਲੌਗ ਵੇਖਿਆ ਨਾ ਉਦੋਂ ਪ੍ਰੋਗਰਾਮ ਵਾਲਾ, ਉਹਦੇ 'ਚ ਅਮਰ ਦੀਆਂ ਉਲਟਬਾਜ਼ੀਆਂ ਵੇਖੀਆਂ ਹੋਣੀਆਂ ਜਿਹੜੀਆਂ ਨੇ ਮਾਰੀਆਂ। ਸੋ ਪੂਰਾ ਪ੍ਰੋਟੋਕੋਲ ਵੇਖੋ, ਭਾਈ ਸਾਹਿਬ ਬਿਜ਼ਨਸਮੈਨ ਨੇ ਤਗੜੇ ਆਪਣੇ ਉੱਥੇ ਤੇ ਪ੍ਰੋਟੋਕੋਲ ਪੂਰਾ ਲੱਗਾ ਹੋਇਆ। ਦਰਸੇ ਹੈ ਅੱਛਾ, ਇਹ ਪੰਜਾਬ ਦੀ ਸੁਗਾਤ ਹੈ, ਇਹ ਕਸੂਰ ਦੀ ਸੁਗਾਤ ਹੈ। ਅੰਦਰਸੇ ਸਾਰੇ ਕਸੂਰ ਸ਼ਹਿਰ 'ਚ ਵੜਦੇ ਆ, ਤੁਹਾਨੂੰ ਫਲੂਦੇ ਵਾਲੇ ਜਿਹੜੇ ਨਾ ਬਹੁਤ ਲੱਭਣਗੇ। ਅਸੀਂ ਬੈਠੇ ਸੀ ਜੀ, ਪਿੱਛੋਂ ਬਾਈ ਨੇ ਇਸ਼ਾਰਾ ਕੀਤਾ, ਕਹਿੰਦਾ ਵੀ ਉੱਠੋ ਥੋੜਾ ਟਾਈਮ ਹੋ ਗਿਆ ਵੀ ਆਓ, ਤੇ ਮੈਂ ਉੱਠਿਆ ਨਹੀਂ ਸੀ, ਬਾਈ ਨਾਸਰ ਉੱਠਾ ਸੀ ਤੇ ਉਹਨੇ ਮੈਨੂੰ ਸਰਦਾਰ ਜੀ ਤੁਸੀਂ ਵੀ ਆਓ, ਉੱਠੋ ਕਹਿੰਦਾ ਚਲੋ, ਕਹਿੰਦਾ ਵੀ ਹੁਣ ਟਾਈਮ ਹੋ ਗਿਆ। ਅਸੀਂ ਦੁਬਾਰੇ ਮੈਨੂੰ ਸਪੈਸ਼ਲ ਬਣਾਇਆ, ਕਹਿੰਦਾ ਦੁਬਾਰਾ ਇੱਧਰ ਆ ਜਾ, ਕਹਿੰਦਾ ਮੇਰਾ ਟਾਈਮ ਹੋ ਗਿਆ, ਚੱਲ ਬਹੁਤ ਹੋ ਗਿਆ, ਕਹਿੰਦਾ ਵੀ ਅਗਰ ਮੈਨੂੰ ਵੀ ਵਧੀਆ ਲੱਗੀ। ਅਸੀਂ ਫਿਰ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚਲੋ ਕੋਈ ਗੱਲ ਨਹੀਂ, ਤੁਸੀਂ ਫੋਟੋ ਲੈ ਲਓ, ਜੋ ਕੁਝ ਚਾਹੀਦਾ ਬੈਠ ਕੇ ਜ਼ਰਾ ਗੱਲ ਉਹਨਾਂ ਦਾ ਕੰਡਕਟ ਤੇ ਮੈਂ ਜਸਟੀਫਾਈ ਨਹੀਂ ਕਰ ਰਿਹਾ, ਲੇਕਿਨ ਉਹ ਜ਼ਾਹਿਰ ਹੈ ਉਹਨਾਂ ਨੂੰ ਇੱਕ ਚੀਜ਼ ਮਿਲੀ ਕਿ ਇਸ ਤਰ੍ਹਾਂ ਕੁਝ ਫੋਰਨਰਸ ਨੇ ਉਹ ਸਿਕਿਉਰਿਟੀ ਵਾਸਤੇ ਉੱਤੇ ਗਏ। ਤੁਹਾਨੂੰ ਪਤਾ ਪੁਲਿਸ ਵਾਲੇ ਵੀ ਸਾਰਾ ਦਿਨ ਕੰਮ ਕਰਕੇ ਜਿਹੜਾ ਹੈ ਉਹ 24 ਘੰਟੇ ਡਿਊਟੀਆਂ ਹੁੰਦੀਆਂ ਨੇ, ਤੇ ਬਾਅਦ ਵਾਰੀ ਕੋਈ ਹੋ ਜਾਂਦਾ ਹੈ ਉਹਨਾਂ ਦੀ ਤਰਫੋਂ ਮੈਂ ਮਦਦ ਪਾਏਗਾ, ਥੋੜਾ ਦੀ ਲਗਾਰੀ ਹੋਈ ਹੈ। ਸਰ ਨੂੰ ਜਿੱਦਾਂ ਹੀ ਪਤਾ ਲੱਗਾ ਉਦੋਂ ਹੀ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਸਾਰੇ ਇੰਸਟੈਂਟ ਵਾਲੇ ਸੀ ਕਿ ਮਿਲਦਾ ਨਹੀਂ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਿਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਅੱਜ ਦੇ ਨਵੇਂ ਵਲੌਗ 'ਚ। ਸੋ ਅੱਜ ਵਾਹਵਾ ਦਿਨ ਹੋ ਗਏ ਆ ਸਾਡੇ ਦੋਸਤ ਹਰਮਨ ਢਿੱਲੋਂ ਭਾਜੀ ਤੇ ਮੌਂਡੀ ਭਾ ਤੇ ਨਾਲ ਸਾਡੇ ਸਾਹਿਬਜ਼ਾਦੇ ਗੋਗੀ ਭਾਜੀ। ਸਾਹਿਬ ਸਾਡੇ ਐਡਾ ਸੋਹਣਾ ਰੰਗ, ਐਡੀ ਸੋਹਣੀ ਦਾੜੀ, ਕਮਾਲ ਦਾ ਸੂਟ ਪਾਇਆ, ਕਮਾਲ ਲੱਗਦੇ ਪਏ। ਥੈਂਕ ਯੂ ਜੀ। ਤੇ ਅੱਜ ਇਹਨਾਂ ਨੂੰ ਜਾਣਾ ਵਾਪਸ, ਤੇ ਮੈਂ ਇੱਕ ਤੇ ਵੀਡੀਓ ਲਾਈ ਸੀ ਵੀ ਮੇਰੇ ਪਿੰਡ ਤੋਂ ਮਿੱਟੀ ਮੇਰੇ ਵਾਸਤੇ ਲੈ ਕੇ ਆਏ ਮੇਰੇ ਪਿੰਡ ਦੀ, ਤੇ ਉਹ ਮੈਂ ਪੋਸਟ ਵੀ ਕੀਤੀ ਸੀ ਤੇ ਬਹੁਤ ਲੋਕਾਂ ਨੇ ਪਸੰਦ ਕੀਤਾ, ਸਟੋਰੀ 'ਚ ਵੀ 1.5 ਲੱਖ ਲੋਕਾਂ ਨੇ ਵੇਖੀ, ਤੇ ਨਾਲ ਵੀਡੀਓ ਬਣਾ ਕੇ ਲਿਆਏ ਮੇਰੇ ਪਿੰਡ ਦੀ, ਤੇ ਖਾਸ ਤੋਹਫਾ ਮੇਰੇ ਵਾਸਤੇ। ਵੀਡੀਓ ਅੱਗੇ ਵੀ ਆਈਆਂ ਸੀ ਲੇਕਿਨ ਉਹ ਉਸ ਹਿਸਾਬ ਦੀ ਨਹੀਂ ਜਿਹੜੀ ਜਿਵੇਂ ਇਹਨਾਂ ਬਣਾਈਆਂ। ਬੜੀ ਵਧੀਆ ਵੀਡੀਓ, ਮੈਂ ਤੁਹਾਨੂੰ ਵਿਖਾਉਣਾ ਵੀ ਆ, ਖੋਲ੍ਹੋ ਜਰਾ ਇਹਨੂੰ ਵਿਖਾਓ। ਤੇ ਅੱਜ ਇਹਨਾਂ ਨੇ ਜਾਣਾ ਬਾਰਡਰ, ਇਹਨਾਂ ਨੂੰ ਬਾਰਡਰ ਛੱਡ ਕੇ ਕਾਫੀ ਦਿਨ ਹੋ ਗਏ ਮਾਤਾ ਜੀ ਹੁਣੀ ਇਹ ਸਾਰੇ ਆਏ ਸਨ, ਬਹੁਤ ਦਿਲ ਲੱਗਾ, ਰੌਣਕਾਂ ਬੰਨੀਆਂ ਸੀ, ਸਮੀ ਵੀ ਸੀ ਨਾਲ, ਤੇ ਹੁਣ ਇਹ ਜਾ ਰਹੇ ਆ ਤੇ ਵਾਅਦਾ ਕਰਕੇ ਚੱਲਿਆ ਵੀ ਨਵੰਬਰ 'ਚ ਕਾਨਫਰੰਸ ਦੇ ਫਿਰ ਸਾਰੇ ਆਵਾਂਗੇ। ਤੇ ਆ ਮੈਂ ਤੁਹਾਨੂੰ ਵਿਖਾਉਣਾ ਇੱਕ ਵਾਰੀ, ਫਿਰ ਅਗਲੀ ਗੱਲ ਕਰਦੇ ਆ। ਇਹ ਮੇਰੇ ਪਿੰਡ ਪੰਜਵੜ ਦੀ ਮਿੱਟੀ ਹੈ, ਉਹ ਸੌਰੀ ਵੀਡੀਓ ਆ, ਇਹ ਮੈਂ ਲਾਵਾਂਗਾ ਵੀ ਆਪਣੇ ਉਹਦੇ ਤੇ ਜਿਹੜੀ ਇਸ ਤੋਂ ਬਾਅਦ ਮੈਂ YouTube ਦੀ ਜਿਹੜੀ ਵੀਡੀਓ ਬਣਾਉਣ ਡਿਆ ਨਾ ਉਹਦੇ ਵਿੱਚ ਮੈਂ ਐਡ ਵੀ ਕਰੂੰਗਾ ਕਿ ਜਿੱਥੇ ਉਹ ਸਾਡੇ ਬਜ਼ੁਰਗ ਮੇਰੇ ਬਾਪੂ ਜੀ ਹੁਣੀ ਆਉਂਦੇ ਹੁੰਦੇ ਸੀ ਕਿ ਉਹ ਮੈਨੂੰ ਕਿਤੇ ਲੈ ਚੱਲ ਆਉਂਦੇ ਨਾ, ਕਿਤੇ ਲੈ ਚੱਲ ਮੈਨੂੰ ਪੰਜਵੜ, ਤੇ ਉਹ ਉਹਨਾਂ ਦੀ ਖਾਹਿਸ਼ ਕਿਤੇ ਨਾ ਕਿਤੇ ਅਧੂਰੀ ਰਹਿ ਗਈ ਨਾ। ਤੇ ਚਲੋ ਆ ਵੇਖਣ ਦੇ ਹੁਣ, ਜਾ ਤਾਂ ਨਹੀਂ ਸਕਦੇ ਲੇਕਿਨ ਉਮੀਦ ਬੜੀ ਆ ਵੀ ਜਾਵਾਂਗੇ। ਤੇ ਤੁਹਾਡਾ ਬਹੁਤ ਧੰਨਵਾਦ, ਸ਼ੁਕਰੀਆ ਕਿ ਤੁਸੀਂ ਵੀਡੀਓ ਬਣਾ ਕੇ ਲਿਆਂਦੀ। ਵਿੱਚ ਫੋਨ ਆ ਗਿਆ, ਮੈਂ ਕੱਟਦਾ, ਸੌਰੀ ਫੋਨ ਵਿੱਚ ਆ ਗਿਆ ਸੀ। ਭਾਜੀ ਤੁਹਾਡਾ ਫੇਰ ਇੱਕ ਵਾਰੀ ਦਿਲੋਂ ਧੰਨਵਾਦ, ਸ਼ੁਕਰੀਆ ਤੁਹਾਡਾ। ਤੇ ਇਸੇ ਤਰ੍ਹਾਂ ਮੈਨੂੰ ਪਿੰਡ ਵੀ ਇੱਕ ਵਾਰੀ ਲੈ ਕੇ ਜਾਓਗੇ ਮੇਰੇ, ਜਦੋਂ ਵੀਜ਼ਾ ਲੱਗਣਾ ਨਾ ਤੁਸੀਂ ਮੈਨੂੰ ਪਿੰਡ ਵੀ ਲੈ ਜਾਣਾ। ਤੁਸੀਂ ਅਮਰੀਕਾ ਤੋਂ ਆਉਣਾ ਸਪੈਸ਼ਲ, ਸਾਡਾ ਪ੍ਰਬੰਧ ਕੀਤਾ ਹੈ ਪਹਿਲਾਂ ਹੀ। ਅੱਛਾ, ਤੁਸੀਂ ਸਿਰਫ ਆਓ ਸਾਡੇ ਕੋਲ ਆਓ, ਬਾਕੀ ਸਾਰਾ A to Z ਅਸੀਂ ਟੇਕ ਕੇ ਕਰਾਂਗੇ। ਹਾਂਜੀ, ਸਾਨੂੰ ਸਾਡਾ ਉਧਰਲਾ ਪੰਜਾਬ, ਜਿੱਦਾਂ ਤੁਸੀਂ ਸਾਨੂੰ ਇੱਧਰਲਾ ਪੰਜਾਬ ਤੋਂ ਆਏ ਜੇ, ਅਸੀਂ ਸਾਨੂੰ ਉਧਰਲਾ ਪੰਜਾਬ ਤੋਂ ਆਉਣਾ, ਉਹ ਵੀ ਸਾਡਾ ਹੀ, ਇਹ ਵੀ ਆਪਣਾ ਚੜ੍ਹਦਾ ਤਾਂ ਲੈਂਦਾ ਇਕੱਠੇ ਆ, ਤੇ ਬੜੀ ਦਿਲ ਨੂੰ ਖੁਸ਼ੀ ਹੋਊਗੀ ਤੁਹਾਨੂੰ ਅਸੀਂ ਇੱਥੇ ਤੁਹਾਡੇ ਪੰਜਵੜ ਪਿੰਡ ਲੈ ਕੇ ਜਾਈਏ। ਤੇ ਇਹ ਵੀਡੀਓ ਵੀ ਨਾਲ ਦੀ ਨਾਲ ਵਿਖਾਦਾ ਮੇਰੇ ਪਿੰਡ ਦੀ, ਮੈਂ ਵਿੱਚ ਅਟੈਚ ਕਰਦਾ। ਤੁਹਾਡਾ ਇੱਕ ਨਾ ਫੋਨ ਆਉਣ ਡਿਆ ਅਰਜੈਂਟ, ਆਂਦੇ ਕਾਲ ਕਰ ਲਿਓ, ਫਿਰ ਅਗਲੀ ਗੱਲਬਾਤ ਕਰਦੇ ਆਪਾਂ। ਬਿਲਕੁਲ ਜੀ, ਬਿਲਕੁਲ ਬਹੁਤ ਵਧੀਆ ਲੱਗਾ। ਅੱਛਾ, ਹਾਂ ਬਹੁਤ ਹੀ ਵਧੀਆ ਲੱਗਾ, ਮਹਿਸੂਸ ਨਹੀਂ ਹੋ ਰਿਹਾ ਵੀ ਅਸੀਂ ਨਵੇਂ ਥਾਂ ਆਏ ਆ। ਕਦੋਂ ਆਉਣਾ ਫਿਰ ਹੁਣ ਦੁਬਾਰਾ? ਛੋਟੇ ਵੀਰ ਦੇ ਨਾਲ ਹੀ, ਹੈਂ, ਜਦੋਂ ਬਣਾ ਲਿਆ ਤੁਸੀਂ ਪ੍ਰੋਗਰਾਮ ਛੋਟੇ ਨਾਲ ਹੀ, ਨਵੰਬਰ ਦਾ ਬਣਨ ਡਿਆ ਬਸ ਛੋਟੇ ਦੇ ਨਾਲ ਹੀ, ਫਿਰ ਨਾਲ ਹੀ ਆ ਜਾਵਾਂਗੇ, ਜਿੱਦਾਂ ਹੁਣ ਰੌਣਕਾਂ ਲਈ ਇੱਦਾਂ ਲਾਵਾਂਗੇ ਆਣ ਕੇ। ਤੁਹਾਡੀ ਭਾਈ ਅਗਲੀ ਫੈਮਿਲੀ ਨਾਲ ਆਉਣਾ, ਬੱਚਿਆਂ ਨੂੰ ਲੈ ਕੇ ਵੀ ਆਉਣਾ। ਪੱਕਾ ਬੱਚੇ ਮੇਰੇ ਕਹਿੰਦੇ ਕਿ ਪਾਕਿਸਤਾਨ ਨਹੀਂ ਜਾਣਾ ਹੁਣ, ਹਾਂ, ਤੇ ਉਹਨਾਂ ਨੂੰ ਲੈ ਕੇ ਆਉਂਗਾ। ਨਵੰਬਰ 'ਚ ਆਉਣਾ ਆਪਾਂ, ਤੁਸੀਂ 10 ਦਿਨ ਦਾ ਟਾਈਮ ਕੱਢ ਕੇ ਆਉਣਾ। ਠੀਕ ਹੈ ਜੀ, ਕਾਹਲੀ ਨਹੀਂ ਪਾਉਣੀ, ਫਿਰ ਤੁਹਾਨੂੰ ਪੂਰੇ ਹਿਸਾਬ ਨਾਲ ਘੁਮਾਉਣਾ। ਠੀਕ ਹੈ। ਇੱਕ ਵਿਤਕਰਾ ਕੀਤਾ ਹਾਂਜੀ। ਉਹਨੂੰ ਫੈਮਿਲੀ ਪਿਆ, ਮੈਨੂੰ ਇਕੱਲੇ ਨੂੰ ਕਹਿਤਾ, ਇਹਦਾ ਕੀ ਮਤਲਬ ਸੀ? ਇਹ ਢਿੱਲੋਂ ਆ, ਸਾਡੇ ਫੈਮਿਲੀ ਆਵਾਂਗੇ, ਬੋਲਦੇ ਨਹੀਂ, ਸਾਡੇ ਫੈਮਿਲੀ ਆਵਾਂਗੇ। ਅੱਛਾ ਚਲੋ, ਹਾਂ ਬਿਲਕੁਲ, ਕਰੇ ਪਰਮਾਤਮਾ ਤੰਦਰੁਸਤੀ ਬਖਸ਼ੇ, ਆਵਾਂਗੇ ਜੀ ਆਨ। ਚਲੋ ਹਾਂ ਹਾਂਜੀ ਹਾਂਜੀ। ਮੈਂ ਕਿ ਤੁਸੀਂ ਵਾਅਦਾ ਕਰਦੇ ਆ ਅੱਗੇ ਤੋਂ ਹਰਮਨ ਸਾਨੂੰ ਵੀ ਹਮਨ ਕੱਲੇ ਰੱਖੋਗੇ, ਪੱਕਾ ਆਵਾਂਗੇ। ਉਹ ਕਬੱਡੀ ਸਾਡੇ ਫੁੱਟਬਾਲ ਟੀਮ ਵਾਲਿਆਂ ਨੇ ਕਹਿਤਾ ਨਾ, ਉਹ ਦੋ ਗੋਰੀ ਗਲਤ ਕਹਿਤਾ ਨਾ ਉਹ ਐਡੀਟਰ ਲਈ ਹੋਇਆ।
ਪੂਰਾ ਪ੍ਰੋਟੋਕੋਲ ਵੇਖੋ ਭਾਈ ਸਾਹਿਬ ਬਿਜ਼ਨਸਮੈਨ ਨੇ ਤਗੜੇ ਆਪਣੇ ਉੱਥੇ ਤੇ ਪ੍ਰੋਟੋਕੋਲ ਪੂਰਾ ਲੱਗਾ ਗੱਡੀਆਂ 5-7 ਨਾਲ ਕਰਦੇ ਆ ਜਿਹੜੀ ਪਾਕਿਸਤਾਨੀ ਆਵਾਜ਼ ਦਿਖਾਓ ਭਾਜੀ ਮੁझसे प्यार करती है कि नहीं ਹਾਂ ਸੈਂਟਰ ਦੀ ਜਾਣ ਡਿਆ ਬਹੁਤ ਨਹੀਂ ਪਰਵਾਹ ਕਿਤੇ ਜੋ ਮਰਜ਼ੀ ਆਈ ਜਾਵੇ ਲਓ ਵੀ ਬਾਰਡਰ ਨੂੰ ਜਾਂਦੇ ਪਏ ਹੁਣ ਤੇ ਮੌਂਟੀ ਭਾ ਆਂਦੇ ਵੀ ਆਹ ਬੰਦਾ ਕਿਵੇਂ ਯਾਦ ਰੱਖਣਾ ਹੈ ਇਹਦਾ ਨਾਮ ਹੈਗਾ ਅਮਰ ਸਿੰਘ ਉਲਟਬਾਜੀ। ਜਿਨ੍ਹਾਂ ਦੇ ਵਲੌਗ ਵੇਖਿਆ ਨਾ ਉਦੋਂ ਪ੍ਰੋਗਰਾਮ ਵਾਲਾ ਉਹਦੇ 'ਚ ਅਮਰ ਦੀਆਂ ਉਲਟਬਾਜ਼ੀਆਂ ਵੇਖੀਆਂ ਹੋਣੀਆਂ ਜਿਹੜੀਆਂ ਇਹਨੇ ਮਾਰੀਆਂ ਸੋਫੀ ਉਲਟਬਾਜ਼ੀਆਂ ਮਰਜੀ ਆ ਤੁਹਾਡੀ ਹੁਣ ਤੋੜਨਾ ਆਏ ਜੋ ਮਗਰ ਦੋ ਮੇਰੇ ਬਹਿ ਕੇ ਇਕੱਲੇ ਧੱਕਾ ਲਾਉਣਗੇ ਖੜੇ ਨਾ ਜਾਵੇ ਕਿਤੇ ਕੌਣ ਤੁਸੀਂ ਹੋਰ ਮੈਂ ਤਾਂ ਧੱਕਾ ਲਾਉਣ ਆਏ ਜੋ ਆ ਮੇਰੀ ਗੱਡੀ 'ਚ ਬਹਿ ਕੇ ਮਰ ਬੈਠ ਕੇ ਅੱਗੇ ਪਿੱਛੇ ਤੁਰੇ ਹੁੰਦੇ ਸੀ ਸਹੀ ਗੱਲ ਹੈ ਜੀ ਗੱਲ ਤਾਂ ਮੈਂ ਝੂਠ ਬੋਲ ਰਿਹਾ ਉਹਦੇ ਵਿਚਾਰੇ ਨੂੰ ਦੂਜੇ ਪੈ ਨੌਕਰ ਲਾ ਲਿਆ ਸੰਧੂ ਸਾਹਿਬ ਨੂੰ ਅਸੀਂ ਤੇ ਜਾਓ ਨਾ ਤੁਸੀਂ ਭਾਈ ਇੱਥੇ ਰਹੋ ਉਹ ਵੇਖ ਲੋ ਗਾੜੀ ਡੱਕ ਕੇ ਖੜ ਗਏ ਸਾਨੂੰ ਉਹਦੀ ਜਾਣ ਦੋ ਹਾਂ ਲਓ ਵੀ ਸਮਾਨ ਸਮੂਨ ਲਾ ਲਿਆ ਤੇ ਤਿਆਰੀ ਕਰ ਲਈ ਆ ਤੇ ਆਹ ਬੰਦਾ ਛੱਡ ਚੱਲੇ ਆ ਛੱਡ ਕਿਉਂ ਚੱਲੇ ਤੁਹਾਨੂੰ ਮੈਨੂੰ ਇੰਡੀਆ ਵਾਲਿਆਂ ਨੇ ਵੀਜ਼ਾ ਹੀ ਨਹੀਂ ਦਿੱਤਾ ਅੱਛਾ ਹੁਣ ਇੰਡੀਆ ਜਾਣਾ ਹੀ ਨਹੀਂ ਮੈਂ ਹੁਣ ਇੱਥੋਂ ਵਾਪਸ ਕੈਨੇਡਾ ਚਲੋ ਮੈਂ ਬੁੱਲੇ ਸ਼ਾਹ ਫਿਰ ਕੇ ਆਉਂਦੇ ਨਾ ਇੱਕ ਵਾਰ ਬਾਬੇ ਦੇ ਨਹੀਂ ਕਸੂਰ ਦੀ ਆਪਣੀ ਕੁਲਫੀ ਖਾ ਕੇ ਆਉਣੀ ਹੈ ਫਰੂਦਾ ਕੁਲਫੀ ਕੁਲਫੀ ਖਾ ਕੇ ਆਉਣੀ ਉਹ ਖਾ ਕੇ ਫਿਰ ਕੈਨੇਡਾ ਚਲੋ ਠੀਕ ਹੈ ਆਓ ਮੈਂ ਨਾਲ ਆ ਤੁਹਾਡੇ ਕੀ ਹੋ ਗਿਆ ਤੁਹਾਨੂੰ ਹੁਣੇ ਤੁਸੀਂ ਜਾਨ ਛਡਾਉਣ ਦੇ ਮੈਂ ਤੁਹਾਨੂੰ ਗਾਂ ਤੋੜ ਕਰਕੇ ਆਉਂਗਾ ਆਓ ਲਓ ਵੀ ਸਮਾਨ ਵੀ ਆ ਗਿਆ ਇਮੀਗ੍ਰੇਸ਼ਨ ਹੋ ਗਈ ਹੈ ਭਾਈ ਸਾਹਿਬ ਤੁਹਾਡੀ ਮੁਹੱਬਤ ਦਾ ਪਿਆਰ ਦਾ ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਾ ਜਿਹੜੀ ਕੁਝ ਕਮੀ ਕੁਤਾਈ ਰਹਿ ਗਈ ਉਹ ਤੇ ਮਾਫੀ ਮੰਗ ਚਾਹੁੰਦੇ ਨਹੀਂ ਜੀ ਤੁਹਾਨੂੰ ਗੰਨਿਆਂ ਜੂਸ ਪਿਆ ਦਿਓ ਅਗਲੀ ਵਾਰੀ ਬਾਕੀ ਗੱਲ ਅਗਲੀ ਵਾਰੀ ਗੰਨਿਆਂ ਦਾ ਟਰਾਲਾ ਪੀਸੀ ਸਟਾ ਲੈਣਾ ਬਹੁਤ ਚੰਗਾ ਲੱਗਾ ਮਾਤਾ ਜੀ ਆਂਦੇ ਘੜੀ ਘੜੀ ਯਾਦ ਕਰਾਉਂਦਾ ਨਾ ਵੀ ਗੰਨਿਆਂ ਦਾ ਜੂਸ ਨਹੀਂ ਪਿਆ ਹਾਂਜੀ ਹਾਂਜੀ ਇਹ ਲਾਮਾ ਨਾ ਹਾਂਜੀ ਜੀ ਆਇਆ ਤਾਂ ਜੂਸ ਪਿਆ ਦਿਓ ਜੂਸ ਕਿੰਨੇ ਦਾ ਬਹੁਤ ਚੰਗਾ ਲੱਗਾ ਠੀਕ ਮਾਤਾ ਜੀ ਆਓ ਆ ਜਾਓ ਚੰਗਾ ਜੀ ਸਾਡਾ ਇੱਥੋਂ ਤੱਕ ਹੀ ਸੀ ਹਾਂ ਅੱਗੋਂ ਹੁਣ ਤੁਸੀਂ ਰੱਬ ਦੇ ਸਪੁਰਦ ਪਹਿਲਾਂ ਜੱਫੀ ਫੇਰ ਹੱਥ ਹੋਪਫੁਲੀ ਜੱਫੀ ਜਲਦੀ ਮੁਲਾਕਾਤ ਕਰਦੇ ਹਾਂਜੀ ਠੀਕ ਹੈ ਜੀ ਸੰਤ ਸਾਹਿਬ ਸ਼ੁਕਰੀਆ ਤੁਹਾਡਾ ਥੈਂਕ ਯੂ ਨਾਈਸ ਟੂ ਮੀਟ ਫੇਰ ਮਿਲਾਂਗੇ ਨਾਲੀ ਜੀ ਠੀਕ ਹੈ ਸ਼ੁਕਰੀਆ ਤੁਹਾਡਾ ਜੀ ਫਿਰ ਮਿਲਦੇ ਆ ਛੇਤੀ ਕਰ ਨਵੰਬਰ ਚ ਇਨਸ਼ਾਅੱਲਾ ਠੀਕ ਹੈ ਰੱਬ ਨੇ ਚਾਹਿਆ ਇਹ ਆਪਸ ਵਿੱਚ ਜੱਫੀਆਂ ਪਾਈ ਜਾਂਦੇ ਜੀ ਇਹ ਵੀ ਵੱਖਰਾ ਸੀਨ ਬਣਿਆ ਹੈ ਪਾਕਿਸਤਾਨ ਨੂੰ ਜਦੋਂ ਤੁਹਾਨੂੰ ਪਹੁੰਚਦੇ ਆ ਹਾਂ ਥੋੜੇ ਖਾਣਾ ਪੀਣਾ ਉੱਤੇ ਮਿਲਦੇ ਆ ਵੀਰੇ ਧਿਆਨ ਨਾਲ ਜੀ ਓਕੇ ਜੀ ਨਵੰਬਰ ਚ ਅੱਜ ਕੱਲ੍ਹ ਸਾਹਿਬ ਨਵੰਬਰ ਯਾਦ ਰੱਖੋ ਅੱਲਾਹ ਹਾਫਿਜ਼ ਸੰਤ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਅੱਲਾ ਹਾਫਿਜ਼ ਓਕੇ ਲਵ ਯੂ ਆਲ ਫਿਰ ਮਿਲਦੇ ਪਾਕਿਸਤਾਨ ਆ ਕੇ ਜ਼ਰੂਰ ਲੋ ਵੀ ਛੱਡ ਕੇ ਬਾਰਡਰ ਤੇ ਹਰਮਨ ਢਿੱਲੋਂ ਭਾਈ ਦੇ ਮੌਂਟੀ ਹੋਣਾ ਨੂੰ ਤੇ ਇੱਕ ਬੰਦਾ ਸਾਡੇ ਕੋਲ ਇਹਨਾਂ ਦੀ ਫਲਾਈਟ ਸ਼ਾਮੀ ਤੇ ਆਪਾਂ ਹੁਣ ਇੱਕ ਵਾਰੀ ਕਸੂਰ ਜਾਣਾ ਤੇ ਅੱਗੇ ਮਿੰਟੂ ਨਹੀਂ ਖਲੋਤੇ ਆ ਪਿੰਡੂ ਕੈਨੇਡੀਅਨ ਵਾਲੇ ਉਹਨਾਂ ਨੂੰ ਵੀ ਜੁਆਇਨ ਕਰਕੇ ਤਾਂ ਆਪਾਂ ਚੱਲਦੇ ਹਾਂ ਕਸੂਰ ਵਾਲੇ ਪਾਸੇ ਆਂਦੇ ਭਾਈ ਸਾਹਿਬ ਆਂਦੇ ਵੀ ਕਸੂਰੋਂ ਕੀ ਲੈਣਾ ਫਰੂਦੇ ਵਾਲੀ ਕੁਲਫੀ ਫੂਦ ਵਾਲੀ ਕੁਲਫੀ ਖਾਣੀ ਅੱਛਾ ਇੱਕ ਬਾਬਾ ਬੁੱਲੇ ਸ਼ਾਹ ਦੀ ਹਾਂ ਚਲੋ ਫਿਰ ਲਾਗੇ ਚੱਲਦੇ ਆ ਆਪਾਂ ਲੋ ਵੀ ਅਸੀਂ ਰਾਹ 'ਚ ਰੁਕ ਕੇ 버ਗਰ ਖਾਣ ਵਾਸਤੇ ਭੁੱਖ ਲੱਗ ਗਈ ਕਸੂਰ ਜਾਣੇ ਤੇ ਉਹ ਬੰਦਾ ਆ ਗਿਆ ਆਹ ਭੁੱਖ ਤੇ ਨੀ ਲੱਗੀ ਹੈਂ ਖਾਣਾ ਤੇ ਕੁਛ ਨਹੀਂ ਮੈਂ ਕਿਹਾ ਖਾਣਾ ਤੇ ਕੁਛ ਨਹੀਂ ਖਾਣਾ ਭਾਜੀ ਆ ਨਹੀਂ ਯਾਰ ਰਹਿਣ ਦੇ ਨਹੀਂ ਉਹਦਾ ਹੀ ਹੈ ਭੁੱਖ ਤਾਂ ਭਾਜੀ ਇੰਨੀ ਲੱਗੀ ਸੈਮੀ ਨੂੰ ਖਾ ਸਕਦੇ ਫਲੂਦਾ ਨਹੀਂ ਖਾਣਾ ਉਥੋਂ ਫਲੂਦਾ ਬਾਬੇ ਕਸੂਰ ਦਾ ਪਾਉਣਾ ਮਸ਼ਹੂਰ ਹੈ ਫਲੂਦਾ ਕਸੂਰ ਦਾ ਪਹੁੰਚਣ ਜੋਗੇ ਦਾ ਕਰੋ ਹੋਰ ਉਹ ਤੱਕ ਪਹੁੰਚ ਆਓ ਬਹੁਤ ਫਿਰ ਜਵਾਰ ਭਾਈ ਕੀ ਹਾਲ ਚਾਲ ਠੀਕ ਠਾਕ ਇੱਧਰ ਬੈਠ ਨਹੀਂ ਨਹੀਂ ਲੋ ਵੀ ਕਸੂਰ ਸ਼ਹਿਰ ਦੇ ਵਿੱਚ ਆ ਗਏ ਆ ਕਿਉਂਕਿ ਸ਼ਹਿਰ ਦੇ ਵਿਚਕਾਰ ਕਰਕੇ ਆ ਦਰਬਾਰ ਬਾਈ ਬੁੱਲੇ ਸ਼ਾਹ ਦਾ ਤੇ ਆਪਾਂ ਹੁਣ ਅੱਗੇ ਨੂੰ ਵਧਦੇ ਆ ਚੱਲਦੇ ਆ ਆਓ
ਆਜੋ 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 ਆਜੋ। ਸਾਰੇ ਕਸੂਰ ਸ਼ਹਿਰ 'ਚ ਵੜਦੇ ਆ ਤੁਹਾਨੂੰ ਫਲੂਦੇ ਵਾਲੇ ਜਿਹੜੇ ਨਾ ਬਹੁਤ ਲੱਭਣਗੇ। ਫਲੂਦਾ ਬਹੁਤ ਮਸ਼ਹੂਰ ਹੈ ਇੱਥੋਂ ਦਾ, ਸਾਰੇ ਬਣਾਉਂਦੇ ਆ। ਆਉਂਦੀ ਵਾਰੀ ਆਉਂਦੇ ਓਕੇ। ਤੇ ਇਹ ਇੱਥੋਂ ਦੀਆਂ ਗਲੀਆਂ, ਇੱਥੇ ਵੀ ਪੁਰਾਣੀਆਂ ਇਮਾਰਤਾਂ ਬਿਲਡਿੰਗਸ ਬਹੁਤ ਨੇ। ਤੁਹਾਨੂੰ ਅੱਗੇ ਜਾਵਾਂਗਾ ਮੈਂ ਵਿਖਾਉਣਾ ਉਹ ਵੀ। ਤੇ ਹੁਣ ਅਸੀਂ ਦਰਬਾਰ ਤੋਂ ਇੱਕ ਵਾਰ ਹੋ ਕੇ ਤੇ ਫਿਰ ਗਲੀਆਂ ਬਾਜ਼ਾਰ ਜਿਹੜੇ ਉਹ ਫਿਰਦੇ ਆ। ਸਾਹਮਣੇ ਆ ਗਿਆ ਦਰਬਾਰ। ਇੱਧਰ ਜਿਵੇਂ ਮੈਂ ਤੁਹਾਨੂੰ ਦੱਸਿਆ ਕੀ ਹੈ ਫਲੂਦਾ ਹੈ, ਦਰਸੇ ਹੈ। ਅੱਛਾ, ਇਹ ਪੰਜਾਬ ਦੀ ਸਵਾਦ ਹੈ। ਦਰਸੇ ਨੇ ਦਰਸੇ ਆਵਰ ਦੇ ਇਹ ਮਿੱਠੇ ਕਿ ਲੂਣੇ ਆ? ਟੇਸਟ ਕਰਾਉਣ ਲੱਗਾ। ਨਹੀਂ ਆ ਕੇ ਕਰਦੇ ਸੀ ਅੰਦਰੋਂ ਹੋਈਏ। ਇਹ ਪਹਿਲੇ ਟੇਸਟ ਕਰਕੇ ਜਾਓ। ਟੇਸਟ ਕਰੋ ਜੀ। ਇੱਕ ਕਸੂਰ ਦੀ ਸਵਾਦ ਹੈ। ਅੰਦਰ ਅੱਸੇ ਇਹ ਦਰਸੇ ਬੋਲਦੇ ਆ। ਇੱਥੇ ਵੱਡੀਆਂ ਦੁਕਾਨਾਂ ਨੇ ਸਾਰੀਆਂ ਅੰਦਰਸਿਆਂ ਦੇ ਅੰਦਰਸਿਆਂ ਫਲੂਦੇ ਤੇ ਫਿਰ ਮੱਛੀ ਫਿਸ਼ ਲਗਾਏ ਬੈਠੇ ਐਸੇ ਤਰ੍ਹਾਂ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਨਾ। ਅੰਦਰ ਇੱਕ ਮਾਰਕੀਟ ਬਹੁਤ ਵੱਡੀ ਆ। ਉਸ ਸਾਰੀ ਦੀ ਸਾਰੀ ਮਾਰਕੀਟ ਇਸੇ ਤਰ੍ਹਾਂ ਹੀ ਹੈ। ਆ ਜਿਹਨੇ ਘਰ ਲੈ ਕੇ ਜਾਣਾ ਹੋਵੇ ਮਟਕੇ ਮੁਟਕੇ ਉਹਨਾਂ ਵਾਸਤੇ ਪੈਕਿੰਗ ਹੋ ਜਾਂਦੀ। ਆ ਜਾਓ। ਕੀ ਹਾਲ ਜੀ, ਠੀਕ ਹੋ? ਤੇ ਲਿਖਿਆ ਬਾਬਾ ਬੁੱਲੇ ਸ਼ਾਹ ਕਸੂਰੀ ਫਲੂਦਾ ਤੇ ਫਿਸ਼। ਉਹਤੇ ਬਿਲਡਿੰਗ ਵੇਖੋ। ਇਹ ਪੁਰਾਣੀ, ਇਹ ਵੀ ਕੋਈ ਹੈਗੀ ਆ 100 ਸਾਲ ਪੁਰਾਣੀ ਤੇ ਹੋਣੀ ਆ। ਆ ਜਾਓ ਅੰਦਰ। ਹੁਣ ਲੋ ਵੀ ਅੰਦਰ ਆ ਗਏ। ਬਾਹਰ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਤੇ ਆ ਸਿੰਧ ਤੋਂ ਮੈਨੂੰ ਲੱਗਦਾ ਆਏ ਬੜੇ ਲੋਕ। ਉੱਤੇ ਨਵਾਂ ਮੈਨੂੰ ਲੱਗਦਾ ਬਣਾਉਣ ਡਿਆ। ਅੱਗੇ ਤੇ ਆਈ ਸੀ ਵਾਣਿਆ ਬੜਾ ਪੁਰਾਣਾ। ਇੱਧਰ ਗੋਦੜੀ ਮੁਬਾਰਕ ਇਹਨਾਂ ਦਾ ਬਾਬਾ ਜੀ ਹੋਣਾ ਦਾ ਵਿਆਹ, ਚੋਲਾ ਤੇ ਕੁੱਲਾ ਤੇ ਨਾਲ ਉਹਨਾਂ ਦੀ ਰਬਾਬ ਸਤਾਰ। ਇਹ ਚੋਲਾ ਉਹਨਾਂ ਦਾ ਪਿਆ ਹਾਂ। ਉਹਨਾਂ ਦੀ ਦਸਤਾਰ ਆ ਸਤਾਰ ਰਬਾਬ ਜਿਹਨੂੰ ਆਪਾਂ ਕਹਿੰਦੇ ਸਤਾਰ ਆ। ਤੇ ਮੈਨੂੰ ਲੱਗਦਾ ਇਮਾਰਤ ਨਵੀਂ ਬਣਨ ਦਾ ਕਰਕੇ ਬਣਾਉਣ ਦੇ ਆ। ਲੋਹੇ ਦਾ ਜੰਗਲਾ ਜਿਹਾ ਲਾਤਾ, ਇਹਨੂੰ ਪਤਾ ਨਹੀਂ ਕੀ ਕਰੂ ਨੇ। ਮੈਂ ਅਜੀਬ ਸਟਾਈਲ ਦੀ ਕੰਸਟਰਕਸ਼ਨ ਹੈ, ਕੀ ਕਰੂ ਨੇ। ਜੰਗਲਾ ਲੋਹੇ ਦਾ ਲਾਤਾ। ਚਲੋ ਜੀ। ਇੱਧਰ ਆ ਜਿਹੜੇ ਬੈਠੇ ਇੱਧਰ ਪੜ੍ਹਦੇ ਰਹਿੰਦੇ ਆ ਕਵਾਲੀਆਂ। ਇੱਥੇ ਵੀ ਜਿਹੜੇ ਆਉਣ ਵਾਲੇ ਹੋਣ ਹਾਂ ਪੈਸੇ ਤੋਂ ਬਗੈਰ ਹੀ ਪੜ੍ਹ ਦੇਣਗੇ। ਇਹਨਾਂ ਦਾ ਪੜਾਉਣੇ ਹਾਂ ਸਾਡਾ ਖਜ਼ਾਨੇ ਚੋਂ ਮਾਇਆ ਕੱਢੀ ਜਾਂਦੇ ਇੱਧਰ ਗਈ ਕਰਦੇ ਦਿਨੇ ਜਾਰੜੀ ਨਾ ਉੱਤੇ ਸੁੱਤੇ ਕਾਠੀ ਉੱਤੇ ਦਰ ਮਾਲਕ ਦਾ ਉੱਤੇ ਮੂਲ ਨਾ ਛੱਡ ਦੇ ਐਵੇਂ 100 ਪੈਮਣ ਜੁੱਤੇ ਕਾਠੀ ਉੱਤੇ ਉੱਠ ਬੁਲਿਆ ਚੱਲ ਯਾਰ ਮਨਾ ਲੈ ਨਹੀਂ ਤਾਂ ਬਾਜ਼ੀ ਲੈ ਗਈ ਕੁੱਤੇ ਕੈਥੀ ਉੱਤੇ ਜਾਣਾ ਮੈਂ ਕੌਣ ਭੁੱਲਿਆ ਕੀ ਜਾਣਾ ਮੈਂ ਕੌਣ
ਰੀਤਾਂ ਉਹਨਾਂ ਮੈਂ ਵਿੱਚ ਕੁਫਰ ਦੀਆਂ ਰੀਤਾਂ ਮੈਂ ਵਿੱਚ ਕੁਫਰ ਦੀਆਂ ਰੀਤਾਂ ਉਹਨਾਂ ਮੈਂ ਪਾਕਾਂ ਵਿੱਚ ਪਲੀਤਾਂ ਮੈਂ ਪਾਕਾਂ ਵਿੱਚ ਪਲੀਤਾਂ ਮੂਸਾ ਨਾ ਫਿਰੌਨ ਕੀ ਜਾਣਦਾ ਅਜ਼ਾਨ ਹੋਣ ਲੱਗ ਪਈ ਆ ਬਾਕੀ ਹੁਣ ਅਜ਼ਾਨ ਤੋਂ ਬਾਅਦ ਮਿੰਟੂ ਸਾਹਿਬ ਆ ਦੱਸਿਓ ਭਾਈ ਵਕੂਆ ਦੱਸਣਾ ਕੀ ਹੋਇਆ ਵਕੂਆ ਦੱਸੋ ਕੀ ਆ ਇਹ ਅਸਲਮ ਸਾਹਿਬ ਕੀ ਫਰਮਾਇਆ ਜੀ ਅਸੀਂ ਬੈਠੇ ਸੀ ਜੀ ਪਿੱਛੋਂ ਬਾਈ ਨੇ ਇਸ਼ਾਰਾ ਕੀਤਾ ਕਹਿੰਦਾ ਵੀ ਉੱਠੋ ਥੋੜਾ ਟਾਈਮ ਹੋ ਗਿਆ ਵੀ ਆਓ ਤੇ ਮੈਂ ਉੱਠਿਆ ਨਹੀਂ ਸੀ ਬਾਈ ਨਾਸਰ ਉੱਠਾ ਸੀ ਤੇ ਉਹਨੇ ਮੈਨੂੰ ਸਰਕਾਰ ਸਰਦਾਰ ਜੀ ਤੁਸੀਂ ਵੀ ਆਓ ਉੱਠੋ ਕਹਿੰਦਾ ਚਲੋ ਕਹਿੰਦਾ ਵੀ ਹੁਣ ਟਾਈਮ ਹੋ ਗਿਆ ਅਸੀਂ ਵੀ ਕੀ ਹੋਣੀ ਸਾਰੇ ਪਿਆਰ ਨਾਲ ਬੁਲਾਉਂਦੇ ਆ ਚਲੋ ਆਓ ਹੈ ਕਿਉਂ ਜੀ ਹੈ ਠੰਡੇ ਹੋ ਜੀ ਥੋੜੇ ਲੜਾਈ ਕਿੱਥੇ ਗਈ ਦੱਸੋ ਬਾਬਾ ਬੁੱਲੇ ਸ਼ਾਹ ਦੀ ਵਾਲਿਆਂ ਦੇ ਮਜ਼ਾਕ ਤੇ ਲਾਈਆਂ ਮੁਫਤ ਵਾਲੇ ਦੇ ਮਜ਼ਾਰ ਤੇ ਪੁਲਿਸ ਵਾਲੇ ਨੇ ਨਾ ਪੁਲਿਸ ਵਾਲੇ ਨੇ ਮਿੰਟੂ ਬਾਈ ਨਾਲ ਬਿਹੇਵੀਅਰ ਥੋੜਾ ਜਿਹਾ ਗਲਤ ਕੀਤਾ ਤੇ ਮੈਂ ਫਿਰ ਥੋੜਾ ਜਿਹਾ ਬੋਲਿਆ ਉਹਦੇ ਨਾਲ ਥੋੜਾ ਜਿਹਾ ਨਹੀਂ ਵਾਹ ਬੋਲ ਪਿਆ ਤੇ ਅੱਗੋਂ ਫਿਰ ਉਹ ਵੀ ਹੁਣ ਚੁੱਪ ਕਰਕੇ ਉੱਥੇ ਖਲੋ ਗਿਆ ਆਇਆ ਨਹੀਂ ਸਾਡੇ ਮਗਰ ਹਲੇ ਤੱਕ ਤੇ ਮੈਨੂੰ ਤਾਂ ਲੱਗਦਾ ਵੀ ਆਊਗਾ ਸ਼ਾਇਦ ਆਵੇ ਪਰ ਹਲੇ ਤੱਕ ਆਇਆ ਨਹੀਂ ਕੋਈ ਨਹੀਂ ਆ ਗਿਆ ਤੇ ਆਪਾਂ ਫਲੂਦਾ ਖਾ ਲਈਏ ਡੀਕ ਲਈਏ ਜੇ ਆ ਗਿਆ ਤੇ ਕਿੰਨੇ ਗਾਣਾ ਨਹੀਂ ਮਾੜਾ ਬੋਲਿਆ ਚੀਮਾ ਬਾਈ ਨੇ ਕੀ ਗਾਣਾ ਬੋਲਿਆ ਸੀ ਜੱਟਾਂ ਦੇ ਮੁੰਡੇ ਆ ਹਾਂ ਗੁੱਜਰ ਬਰਾਦਰੀ ਆ ਰੋਕ ਸਕੇ ਨਾ ਟਰੰਪ ਅਸੀਂ ਗੁੱਜਰ ਬਰਾਦਰੀ ਆ ਅੱਛਾ ਜੱਟ ਗੁੱਜਰ ਡੋਗਰ ਪਿੱਛੋਂ ਨਸਲ ਇੱਕੇ ਹਾਂ ਇਹਦਾ ਗਾਣਾ ਕਿਹਦਾ ਸੁਣਿਆ ਭਾਈ ਚੀਮਾ ਸਾਹਿਬ ਦਾ ਇਹਦਾ ਨਵਾਂ ਗਾਣਾ ਨਹੀਂ ਸੁਣਿਆ ਚੀਮਾ ਬਾਈ ਕਿਵੇਂ ਭਾਈ ਦਾ ਨਵਾਂ ਗਾਣਾ ਉਸ ਤੋਂ ਉੱਤੇ ਗ੍ਰੇਡ 21 ਸੀ ਸੁਧੀ ਨਵਾਂ ਗਾਣਾ ਹਾਂ ਗਾਣਾ ਵੀ ਆਇਆ ਨਵਾਂ ਗਾਣਾ ਤੇ ਉਹਨੇ ਨਾਲ ਜਿਹੜਾ ਐਕਟਰ ਸੀ ਜਿਹੜਾ ਕਤਲ ਕਰਤਾ ਇਹਨਾਂ ਨੇ ਦੀਪ ਸਿੱਧੂ ਕੀ ਬਾਤ ਹੈ ਚੀਮੇ ਦਾ ਉਹ ਨਵਾਂ ਗਾਣਾ ਮਾਂ ਨੇ ਸੁਣਿਆ ਉਹਨਾਂ ਨੂੰ ਜੰਮਿਆ ਸੀ ਚੀਮੇ ਦਾ ਨਵਾਂ ਗਾਣਾ ਆਇਆ ਯੰਗ ਬੱਕਰੀ ਉਹ ਸੁਣਿਓ ਸੁਣਿਆ ਬਾਬਾ ਜੀ ਯੰਗ ਬੱਕਰੀ ਆ ਉਹਦਾ ਨਾਲਾ ਹੀ ਜਿਹੜਾ ਸਿੱਧੇ ਪੁੱਛੇ ਰਹੀ ਲੈਵਲ ਅੱਛਾ ਸਾਡੇ ਪਿੰਡ ਕੋਲ ਦਾ ਚਲ ਆ ਘਰੇ ਲਾਈਏ ਸਾਡੇ ਪਿੰਡ ਦਾ ਨਾਲ ਪਿੰਡ ਹੈ ਜਿਵੇਂ ਇੱਥੇ 2-4 ਕਿਲੋਮੀਟਰ ਹੀ ਹੋਵੇ ਸਾਡੇ ਕੋਲ ਨਵੀਂ ਮੂਵੀ ਆਈ ਹੈ ਬਜੈਰ ਹਾਂ ਮਜ਼ਾ ਆਇਆ ਆਹ ਲੈਵਲ ਦੀ ਮੂਵੀ ਆ ਐਂਡ ਮੂਵੀ ਲੈਵਲ ਦੀ ਮੂਵੀ ਗੱਗੂ ਗੱਲਾ ਚ ਤੇ ਉਹ ਹੈ ਦੇਵ ਬੜੇ ਸਾਡੇ ਫੈਨ ਪੈਸਾ ਗੱਲ ਪਤਾ ਕੀ ਹੈ ਸਾਡੇ ਪਾਕਿਸਤਾਨ ਇੰਡੀਆ ਚ ਹਾਂਜੀ ਸਹੀ ਮੈਂ ਪੁੱਛੋ ਆਪਣੇ ਕੋਲੇ ਵੱਡੇ ਅਫਸਰਾਂ ਨੇ ਉਹ ਨਹੀਂ ਚਾਹੁੰਦੇ ਕਿ ਇਹਨਾਂ ਦੀ ਕੰਪਰੋਮਾਈਜ਼ ਰਵੇ ਆਮ ਬੰਦੇ ਆਪਾਂ ਲੋਕ ਕਹਿੰਦੇ ਕੰਪਰੋਮਾਈਜ਼ ਰਵੇ ਯਾਰ ਹੱਥ ਛੇੜ ਕੇ ਰਵਣ ਹੁਣ ਕੌਣ ਦੱਸੂਗੀ ਅਸੀਂ ਦੂਜੇ ਤੇ ਇੱਕ ਜ਼ਿੰਦਗੀ ਦਾ ਮਸਲਾ ਜ਼ਿੰਦਗੀ ਕਿਦੋਂ ਪਤਾ ਹੈ ਕਿ ਬੈਠਾ ਬੈਠਾ ਅਟੈਕ ਹੋ ਜਾਏਗਾ ਜ਼ਿੰਦਗੀ ਖਤਮ ਜਾਇਦਾਦ ਖਤਮ ਕਿਹਦੇ ਪਿੱਛੇ ਚਲਾਣੀ ਹੈ ਭੈਣ ਭਰਾਵਾਂ ਨੇ ਨਸੀਬਾਂ ਜੁੜਨਾ ਉਹ ਨਹੀਂ ਜਗ੍ਹਾ ਕਿ ਨਸੀਬਾਂ ਜ਼ਿੰਦਗੀ ਹੱਸ ਖੇਡ ਕੇ ਗੁਜ਼ਾਰੀਏ ਤੁਹਾਡਾ ਮਦਦ ਲੈਦਾ ਸਾਡਾ ਮਦਦ ਉਹ ਮਦਦ ਛੱਡ ਕੇ ਇਨਸਾਨੀਅਤ ਦਾ ਵੇਖੀਏ ਇਨਸਾਨੀਅਤ ਸਭ ਨਾਲ ਪਹਿਲਾਂ ਉੱਤੇ ਜਾ ਕੇ ਸਭ ਪਹਿਲਾਂ ਸਭ ਦਾ ਸਵਾਲ ਹੀ ਆਇਆ ਇਨਸਾਨੀਅਤ ਦਾ ਕੁਕੁਲ ਬਾਤ ਦਾ ਤੇਰਾ ਬੰਦਿਆਂ ਨਾਲ ਸਲੂਕ ਕੀ ਬਹੁਤ ਸ਼ੁਕਰੀਆ ਬੋਜੋ ਸਾਹਿਬ ਬਹੁਤ ਮੈਂ ਵੇਖਦੇ ਹਾਰੇ ਆ ਇੱਕ ਪਾਸਾ ਮੈਂ ਜਾ ਰਿਹਾ ਟੈਨਸ਼ਨ ਨਹੀਂ ਯਾਰ ਕਿਹੜਾ ਉਹਨੇ ਕੋਲੀ ਨੇ ਕਿਹੜਾ ਕੰਮ ਕੀਤਾ ਲੈਵਲ ਕਰ ਗਿਆ ਲੈਵਲ ਕੌਣ ਕਰਦਾ ਜੀ ਇਹਨਾਂ ਦਾ ਜੀ ਕੀ ਬਾਤ ਹੈ ਇਹ ਨਹੀਂ ਸਮਝਦੇ ਪਾਕਿਸਤਾਨ ਇੰਡੀਆ ਵਾਲੇ ਵੱਡੇ ਅਫਸਰਾਂ ਨਹੀਂ ਸਮਝਦੇ ਉਹਨਾਂ ਸਾਰੇ ਬੰਦੇ ਇਕੱਠੇ ਰਹਿਣ ਮਿਹਰਬਾਨੀ ਨਾਲ ਹੀ ਬਣ ਰਹੇ ਹਾਂਜੀ ਸਾਡਾ ਵੀ ਦਿਲ ਕਰਦਾ ਜਾਣਦਾ ਸੀ ਵੀ ਜੀ ਉਹ ਆਵਣ ਅਸੀਂ ਆ ਮੈਂ ਉਧਰ ਹੀ ਹਾਂ ਕਾਰੋਬਾਰ ਵੀ ਇਕੱਠਾ ਹੋਵੇ ਆਮ ਜਾਨ ਰਵੇ ਸਹੀ ਸਹੀ ਕੀ ਬਾਤ ਇਥੋਂ ਕੁਲਫਾ ਇੱਧਰ ਦੀ ਜਾਏ ਫਿਰੋਜ਼ਪੁਰ ਹੈ ऐसे आतंकवादी भैंस बने फिरते ने आप सिद्धे ही आतंकवादी सारे ਸਾਹਿਬ ਸਰ ਕੀ ਹਾਲ ਚਾਲ ਠੀਕ ਠਾਕ ਹੋ ਇਹ ਬਹੁਤ ਦੇਰ ਤੋਂ ਮੇਰੀ ਬਰਾਦਰੀ ਹੈ ਢਿੱਲੋਂ ਸਾਡੇ ਕਸੂਰ ਤਾਂ ਆਉਂਦੇ ਇਹਨਾਂ ਦਾ ਵਾਅਦਾ ਸੀ ਵੀ ਤੁਹਾਡੇ ਕੋਲ ਆਉਣਾ ਵਾ ਤੇ ਜੇ ਕਸੂਰ ਆਏ ਤੁਹਾਡੇ ਕੋਲ ਖੈਰ ਕਰੀਏ ਤੇ ਸਰ ਸ਼ੁਕਰੀਆ ਤੁਹਾਡਾ ਮੇਰੀ ਮੁਹੱਬਤ ਦਾ ਸ਼ੁਕਰੀਆ ਆਓ ਜੀ ਚਾਚੂ ਦੇ ਅਸਲਾਮ ਵਾਲੇਕੁਮ ਆਏ ਸ਼ਾਮ ਜੀ ਤੇ ਕੀ ਹਾਲ ਚਾਲ ਇਹ ਠੀਕ ਹੈ ਤੁਹਾਡੀ ਫੈਮਿਲੀ ਅਸਲਾਮ ਵਾਲੇਕੁਮ ਜੀ ਅਸੀਂ ਤੁਹਾਡੇ ਹਾਂ ਨਾਮ ਡਾਕਟਰ ਭਾਈ ਕੀ ਹਾਲ ਚਾਲ ਠੀਕ ਠਾਕ ਕਰੀਏ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਅੱਛਾ ਬੇਟਾ ਕੀ ਹਾਲ ਹੈ ਠੀਕ ਠਾਕ ਇਹ ਛੋਟਾ ਢਿੱਲੋਂ ਜੀ ਆ ਵੀ ਲੈ ਲਾ ਨਾਸਰ ਭਾਜੀ ਮਿਹਰਬਾਨੀ ਸ਼ੁਕਰੀਆ ਭਰਾ ਹੁਣ ਫਿਰ ਬਰਾਦਰੀ ਹੋਵੇ ਤੇ ਫਿਰ ਤੁਹਾਡੇ ਨਹੀਂ ਕਰਨਾ ਕਿ ਸਾਰੇ ਲੋਕ ਕਰਦੇ ਨੇ ਹੈ ਤੇ ਤੁਸੀਂ ਤੇ ਸਾਡੇ ਆਪਣੇ ਜੀਜ ਤੁਹਾਡੇ ਨਾਲ ਤੇ ਗੱਲ ਨਹੀਂ ਕਰਨਾ ਤੇ ਕਿਹਦੇ ਨਾਲ ਕਰਨਾ ਤੇ ਮੈਂ ਬਰਾਦਰੀ ਦਾ ਥੋੜਾ ਜਿਹਾ ਤਾਰਫ ਕਰਾਵਾਂ
ਇਹ ਢਿੱਲੋਂ ਸਾਹਿਬ ਕਿਹੜਾ ਪਿੱਛੋਂ ਕਿਹੜਾ ਪਿੰਡ ਆਪਣਾ? ਸਾਡਾ ਜੀ ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਪੱਟੀ, ਗਾਉਂ ਸੁਰ ਸਿੰਘ। ਹਾਂ ਫਿਰ ਤੇ ਆਪਾਂ ਇੱਕੋ ਪਿੰਡ ਦੀਆਂ ਕਿ ਸੁਰ ਸਿੰਘ ਦੇ ਝਪਾਲ ਤੇ ਪੰਜਵੜ ਲਾਗੇ ਲਾਗੇ ਹੀ ਆ। ਹਾਂਜੀ। ਤੁਹਾਡਾ ਕਿਹੜਾ ਪਿੰਡ? ਸਾਡਾ ਪਿੰਡ ਪਿਛਲਾ ਤੇ ਹੈਗਾ ਭਾਈ ਲੱਦੂ, ਭਾਈ ਲੱਦੂ ਪਿੰਡ ਕਲਸੀਆਂ, ਇਹ ਕਸੂਰ ਦੇ ਨਾਲ ਹੀ। ਤੇ ਅਸੀਂ ਵੱਡਿਆਂ ਤੋਂ ਇਹੀ ਸੁਣਿਆ, ਮੇਰੇ ਵਾਲ ਸਾਹਿਬ ਹਯਾਤ ਨੇ ਉਮਰਾ ਕਰਨ ਗਏ ਨੇ, ਲੇਕਿਨ ਉਹਨਾਂ ਨੂੰ ਸਾਰਾ ਪਤਾ ਇਹ ਰੌਲਾ ਪੈਣ ਤੋਂ ਪਹਿਲੇ ਹੀ ਕੋਈ ਮਹੀਨਾ 2 ਮਹੀਨੇ ਪਹਿਲੇ ਇੱਧਰ ਆ ਗਏ ਸੀ। ਸਾਡਾ ਪਹਿਲੇ ਹੀ ਇੱਧਰ ਆਉਣ ਜਾਣ ਸੀ। ਕਿਹੜਾ ਪਿੰਡ ਇੱਥੇ? ਸਾਡਾ ਪਿੰਡ ਇੱਥੇ ਵੜਾਇਆ ਚ, ਵੜਾਇਆ ਚ ਕਾਨੇ ਕਾਛੇ ਦੇ ਨਾਲ ਵੜਾਇਆ ਚ ਪਿੰਡ ਹੈ। ਥਾਣਾ ਕਾਨਾ ਤੇ ਬਸ ਰਕਬਾ ਆਪਣਾ ਇੱਥੇ ਹੀ ਹੈ ਸਾਰਾ, ਨਾਲ ਹੀ ਤੇ ਵਾਈ ਬੂਈ ਵੀ ਨਾਲ ਕਰੀਦੀ ਹੈ, ਨਾਲ ਆਪਣਾ ਰੀਅਲ ਸਟੇਟ ਦਾ ਬਿਜ਼ਨਸ ਹੈ। ਬਾਕੀ ਬੱਚਿਆਂ ਦਾ ਬਹੁਤੇ ਕਸੂਰ ਵਾਲੇ ਇਹੀ ਕਰਦੇ ਹੁਣ ਰੀਅਲ ਸਟੇਟ ਦਾ। ਤੇ ਇਹ ਤੁਹਾਡਾ ਕੀ ਨਾਮ? ਆਕਬ ਜੀ। ਆਸਫ ਦੇ ਭਾਈ ਤੁਸੀਂ ਕਾਸ਼ਫ ਦੇ, ਤੇ ਇਹ ਛੋਟਾ ਭਾਈ ਹੈ ਜੀ, ਇਹ ਚਾਚੂ ਦਾ ਹਾਫਸ। ਅੱਛਾ ਅੱਛਾ। ਹਾਂਜੀ, ਤੇ ਜਦੋਂ ਤੁਸੀਂ ਆਓ ਮੈਂ ਤੁਹਾਨੂੰ ਆਪਣੇ ਚਾਚਿਆਂ ਨਾਲ ਮਿਲਾਂਗਾ, ਬਹੁਤ ਖੁਸ਼ ਹੋਣਗੇ। ਚਾਚੀ ਹੁਣੀ ਮੇਰੇ ਨੇ, ਉਹ ਤੁਸੀਂ ਕਿਤੇ ਉਹ ਆਏ ਜਾਂ ਤੁਸੀਂ ਆਏ ਨਾ, ਜ਼ਰੂਰ ਆਇਓ, ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਤੁਹਾਡੀ। ਇਹ ਤੁਹਾਡੇ ਵਾਲਾ ਸਾਹਿਬ ਅਸੀਂ ਵੇਖ ਲਿਆ, ਫੇਰ ਹੁਣ ਆਵਾਂਗੇ ਤੁਹਾਡੇ ਕੋਲ। ਮਿਹਰਬਾਨੀ ਤੁਹਾਡੀ ਜੀ, ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਾ ਚਾਚਾ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ। ਮਿਹਰਬਾਨੀ ਨਾਸਰ, ਤੁਸੀਂ ਨਾਲ ਨਹੀਂ ਆਣਾ? ਮੈਂ ਦੇਖਣਾ ਵਾ। अच्छा चलो ठीक। भाई क्या हाल है? खैरियत से? आप ठीक ठाक है? क्या हाल है भाई? क्या हाल है भाई? ठीक ठाक है। माजरत आपको आज हमारी वजह से परेशानी हुई? नहीं। क्या हाल है जी? खैरियत से है? ठीक ठाक है जी। क्या हाल है जी? खैरियत से है? ठीक ठाक है। आप भी हमारे मेहमान हैं, बड़ा दुख हुआ है आज। मैंने तीनों जो ऑफिशियल्स हैं उनके खिलाफ महकमाना कार्रवाई की है। मुझे अभी शाहजेब बता रहा था कि आप शायद कल आपकी फ्लाइट है, तो आपका अगर स्टे 1 दिन और होता तो हम आपके लिए बड़ी VIP वाली वहाँ अरेंज करवाते, लेकिन अनफॉर्चुनेटली आप जा रहे हैं। अगर आप अभी भी क्वालिफिकेशन दी थी जाना चाहें तो हम निशानी रहेगी। अगर आप अभी भी चाहें तो हम आपके लिए बड़ा बेहतरीन अरेंजमेंट करवा सकते हैं, अगर आप खाने के बाद भी जाना चाहें तो। नहीं सर, ਤੁਹਾਡੀ ਮੁਹੱਬਤ ਬਹੁਤ ਸ਼ੁਕਰੀਆ। ਮੈਨੂੰ 12 ਸਾਲ ਹੋ ਗਏ ਸਾਨੂੰ ਨਾ, ਚਾਹੇ ਉਹਨੂੰ ਪਤਾ ਕਿ ਅਸੀਂ ਕੋਸ਼ਿਸ਼ ਕਰਨੇ ਵੀ ਪਾਕਿਸਤਾਨ ਦਾ ਬਿਹਤਰ ਇਮੇਜ ਤੇ ਟੂਰਿਜ਼ਮ ਨੂੰ ਲੈ ਕੇ ਆਈਏ ਬਸ। ਹਾਂਜੀ। ਤਾਂ ਮੈਂ ਚਾਹੁੰਦਾ ਨਹੀਂ ਸੀ ਕਿ ਮੈਂ ਵੀਡੀਓ ਇੱਕ ਲਾਵਾਂ ਨਾ, ਤੇ ਉਹ ਵੀਡੀਓ ਨੇ ਬਹੁਤ ਇਹਨੂੰ ਅੱਗੇ ਤੱਕ ਲੈ ਜਾਣਾ ਵੀ ਅਸੀਂ ਜੇ ਪਾਕਿਸਤਾਨ ਦਾ ਬਿਹਤਰ ਇਮੇਜ ਬਣਾਉਣੇ ਆ ਤੇ ਉਹ ਦੂਜੇ ਪਾਸੇ ਨਾ ਜਾਵੇ। ਲੇਕਿਨ ਇਦਾਂ ਦੇ ਲੋਕਾਂ ਨੂੰ ਸਮਝਾਉਣ ਦੀ ਵੀ ਜ਼ਰੂਰਤ ਹੈ, ਇਹਨਾਂ ਨੂੰ ਅਕਲ ਦੇਣ ਦੀ ਵੀ ਲੋੜ ਹੈ। ਬਾਕੀ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਕੀ ਮਸ਼ਹੂਰ ਵਧੀਆ, ਉਦੋਂ ਦਾ ਪਾਕਿਸਤਾਨ ਜਾ ਕੇ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਲੱਗੇ। ਪਰ ਅਸੀਂ ਇੱਥੇ ਗਏ ਸੀਗੇ, ਉਹਨੇ ਦੇਖਿਆ ਤੇ ਪਹਿਲਾਂ ਤਾਂ ਐਂਟਰ ਹੋਏ ਉਦੋਂ ਇਹਨਾਂ ਨੇ ਕਿਹਾ ਸੀ ਕਿ ਉਹ ਕਹਿੰਦੇ ਦਿਖਾਓ ਵੀ, ਉਹ ਕਹਿੰਦੇ ਵੀ ਉਹਨਾਂ ਕੋਲ ਓਪਨ ਟੂਰਿਸਟ ਵੀਜ਼ਾ ਹੈਗਾ, ਜਾ ਸਕਦੇ ਅੰਦਰ। ਤੇ ਅਸੀਂ ਅੰਦਰ ਚਲੇ ਗਏ, ਬਾਹਰ ਬੜੀ ਸਾਰੀ ਦੇਖੀ, ਉੱਥੇ ਵਾਲੀ ਸੁਣਨ ਲਈ ਬੈਠੇ ਅਸੀਂ, ਤਾਂ ਉਹ 2 ਪੁਲਿਸ ਵਾਲੇ ਆ ਗਏ, ਸਾਨੂੰ ਇਸ਼ਾਰਾ ਕਰਨ ਲੱਗ ਗਏ, ਇੱਦਾਂ ਕਰਕੇ ਕਹਿੰਦੇ ਫਿਰ ਆਓ ਟਾਈਮ ਹੋ ਗਿਆ ਤੁਹਾਡਾ। ਇਹ ਭਾਜੀ ਉੱਠ ਕੇ ਚਲੇ ਗਏ, ਮੈਂ ਬੈਠਾ ਰਿਹਾ, ਉੱਥੇ ਮੈਂ ਵੀ ਲੱਗਾ ਜੀ, ਮੇਰਾ ਬ੍ਰਦਰ ਨੇ ਬਿਠਾ ਲਿਆ, ਮੈਂ ਬੈਠੋ। ਹੁਣ ਦੁਬਾਰੇ ਮੈਨੂੰ ਸਪੈਸ਼ਲ ਬੁਲਾਇਆ, ਕਹਿੰਦਾ ਦੁਬਾਰਾ ਇੱਧਰ ਆ ਜਾਏਗਾ ਨਾ, ਮੇਰਾ ਟਾਈਮ ਹੋ ਗਿਆ, ਚੱਲ ਹੋਣਾ ਬਹੁਤ ਹੋ ਗਿਆ ਕਹਿੰਦਾ ਜੀ। ਅਗਰ ਮੈਨੂੰ ਵੀ ਵਧੀਆ ਨਹੀਂ ਲੱਗੀ, ਫਿਰ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਚਲੋ ਕੋਈ ਗੱਲ ਨਹੀਂ, ਤੁਸੀਂ ਫੋਟੋ ਲੈ ਲਓ, ਜੋ ਕੁਝ ਚਾਹੀਦਾ ਬੈਠ ਕੇ ਜ਼ਰਾ ਗੱਲ ਆ ਜਾਓ, ਥੋੜਾ ਗੁੱਸਾ ਠੰਡਾ ਕਰੀਏ। ਚੱਲਦਾ ਹੀ ਰਹਿੰਦਾ। ਵੇਖੋ ਅਸੀਂ ਜਿਹੜਾ ਨਾ ਅਸੀਂ ਨਫ਼ਰਤਾਂ ਮਿਟਾ ਕੇ ਬੇਜਾਨ ਮੌਕੇ ਦੇ ਨਾਲ ਜਿਹੜਾ ਇਹਦਾ ਤੇ ਅਸੀਂ ਤੁਹਾਨੂੰ ਇਸੋਂ ਇੱਜ਼ਤ ਨਾਲ ਮੁਕਤ ਕਰਨਾ ਹੈ। ਤੁਸੀਂ ਫਿਰ ਪਾਕਿਸਤਾਨ ਆਓ, ਫਿਰ ਦੇਖੋ। ਤੇ ਕੋਈ ਦਿਲ ਵਿੱਚ ਇਹ ਗੱਲ ਅਸਲ ਵਿੱਚ ਪਤਾ ਹੋਇਆ ਕਿ ਜਿਹੜੀ ਮਿਸ ਅੰਡਰਸਟੈਂਡਿੰਗ ਥੋੜੀ ਜੀ ਹੋਈ ਹੈ, ਉਹ ਸ਼ਾਇਦ ਸਾਨੂੰ ਕਨਵੇਡ ਨਹੀਂ ਸੀ ਸਿਕਿਉਰਿਟੀ ਬ੍ਰਾਂਚ ਨੂੰ, ਕਿਉਂਕਿ ਜ਼ਾਹਿਰ ਹੈ ਡਿਫਰੈਂਟ ਹੁੰਦੀਆਂ ਨੇ, ਇੱਕ SOPs ਹੁੰਦੀਆਂ ਨੇ ਫੋਰਨਰਸ ਦੇ ਹਵਾਲੇ ਨਾਲ। ਉਹਨਾਂ ਦਾ ਕੰਡਕਟ ਤੇ ਮੈਂ ਜਸਟੀਫਾਈ ਨਹੀਂ ਕਰ ਰਿਹਾ, ਲੇਕਿਨ ਉਹ ਜ਼ਾਹਿਰ ਹੈ ਉਹਨਾਂ ਨੂੰ ਇੱਕ ਚੀਜ਼ ਮਿਲੀ ਕਿ ਇਸ ਤਰ੍ਹਾਂ ਕੁਝ ਫੋਰਨਰਸ ਨੇ ਉਹ ਸਿਕਿਉਰਿਟੀ ਵਾਸਤੇ ਉੱਤੇ ਗਏ। ਤੁਹਾਨੂੰ ਪਤਾ ਪੁਲਿਸ ਵਾਲੇ ਵੀ ਸਾਰਾ ਦਿਨ ਕੰਮ ਕਰਕੇ ਜਿਹੜਾ ਹੈ ਉਹ 24 ਘੰਟੇ ਡਿਊਟੀਆਂ ਹੁੰਦੀਆਂ ਨੇ, ਤੇ ਬਾਅਦ ਵਾਰੀ ਕੋਈ ਹੋ ਜਾਂਦਾ ਹੈ ਉਹਨਾਂ ਦੀ ਤਰਫੋਂ ਮੈਂ ਮਦਦ ਕੋ ਆਏਗਾ, ਥੋੜਾ ਦਿਲ ਲਗਾਰੀ ਹੋਈ ਹੈ। ਲੇਕਿਨ ਅਸੀਂ ਇਨਸ਼ਾਅੱਲਾ ਇਹਦੇ ਤੇ ਵੀ ਜ਼ਰੂਰ ਮੈਂ ਪ੍ਰੈਜੈਂਟੇਸ਼ਨ ਵੀ ਭੇਜੀ ਸੀ CM ਸਾਹਿਬਾਂ ਨੂੰ। ਇਹਦੇ ਵਿੱਚ ਮੇਰੀ ਟੂਰਿਜ਼ਮ ਕੰਪਨੀ ਵੀ ਨਾਲ, ਸਾਰੇ ਜਿਹੜੇ ਸਰਦਾਰ ਹਜ਼ਰਾਤ ਹੁੰਦੇ ਕਾਫੀ ਹੱਦ ਤੱਕ ਵੀ 80% ਸਾਡੇ ਕੋਲ ਆਉਂਦੇ। ਜੇ ਸਿਕਿਉਰ ਜੇ ਤੇ ਦਿੱਤਾ ਨਾ ਵੀਜ਼ਾ, ਐਮਬੈਸੀ ਨੇ ਦਿੱਤਾ ਵੀਜ਼ਾ, ਉਹਦੇ ਉੱਤੇ ਮੈਂਸ਼ਨ ਹੁੰਦਾ ਵੀ ਤੁਸੀਂ ਪੁਲਿਸ ਰਿਪੋਰਟ ਕਰਾਉਣੀ ਹੈ ਜਾਂ ਨਹੀਂ ਕਰਾਉਣੀ। ਜਦੋਂ ਪੁਲਿਸ ਰਿਪੋਰਟ ਰਿਕੁਆਇਰਡ ਨਹੀਂ, ਵਾਏ ਅਸੀਂ ਪੁਲਿਸ ਰਿਪੋਰਟ ਕਰੀਏ, ਕਿਉਂ ਕਰੀਏ? ਵਾਸਤੇ ਹੈ ਨਾ। ਮੇਰੀ ਗੱਲ ਸੁਣੋ ਨਾ, ਜੇ ਅਸੀਂ ਇਹਨਾਂ ਨੂੰ ਇਸ ਗੱਲ ਤੇ ਕਰਾਵਾਂਗੇ ਕਿ ਤੁਹਾਨੂੰ ਸਿਕਿਉਰਿਟੀ ਦੀ ਲੋੜ ਹੈ, ਆਉਣਗੇ ਕਿਉਂ? ਇਹਨਾਂ ਆਉਣਾ ਹੀ ਨਹੀਂ। ਉਹ ਤਾਂ ਹੈ ਗੱਲ ਠੀਕ ਹੈ।
ਲੇਕਿਨ ਅਸੀਂ ਆਪਣੀ اخلاقی ਇਹ ਜ਼ਿੰਮੇਵਾਰੀ ਸਮਝਦੇ ਆ ਨਾ ਕਿ ਤੁਹਾਡਾ ਸਿਕਿਉਰ ਵਿਜ਼ਿਟ ਹੋਵੇ। ਨਹੀਂ ਅਖਲਾਕੀ ਵੇਖੋ, ਅਗਰ ਮੈਂ ਉਹਨਾਂ ਨੂੰ ਦੱਸ ਦਿੱਤਾ ਸਿਕਿਉਰਿਟੀ ਬ੍ਰਾਂਚ ਨੂੰ, ਮੈਂ ਕਾਲ ਕੀਤੀ ਵੀ ਅਸੀਂ ਆ ਗਏ ਆ, ਵੈਸੇ ਤਾਂ ਲੋੜ ਨਹੀਂ, ਜੇ ਤੁਸੀਂ ਸਮਝਦੇ ਹੋ ਤੇ ਤੁਸੀਂ ਲਾ ਦਿਓ ਸਿਕਿਉਰਿਟੀ ਲਾ ਦਿਓ। ਉਹਨਾਂ ਕਹੇ ਜੀ ਠੀਕ ਹੈ ਜੀ, ਮੈਂ ਐਸਐਚਓ ਸਾਹਿਬ ਨੂੰ ਭੇਜ ਦਿੰਦਾ, ਤੇ ਉਸ ਤੋਂ ਬਾਅਦ ਇਹ ਸਾਰਾ ਇਨਸੀਡੈਂਟ ਹੋਇਆ। ਨਹੀਂ ਠੀਕ ਹੈ, ਤੁਹਾਡਾ ਗੁੱਸਾ ਜਾਇਜ਼ ਹੈ। ਵੇਖੋ ਮੈਂ ਵੀ ਅਗਰ ਵੀਜ਼ਾ ਲਾ ਕੇ ਜਾਂਦਾ ਕਿਸੇ ਮੁਲਕ ਦੇ ਵਿੱਚ ਤੇ ਆਖਰੀ ਦਿਨ ਉੱਥੇ ਹੁੰਦਾ ਤੇ ਮੈਨੂੰ ਅਗਰ ਉੱਥੋਂ ਪ੍ਰੀਮੈਚੁਰਲੀ ਜਿਹੜਾ ਹੈ ਉਸ ਜਗ੍ਹਾ ਤੋਂ ਕੱਢ ਦਿੱਤਾ ਪਹਿਲੀ ਜਾਂਦਾ। ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਨੇ, ਫਿਰ ਇਹ ਇਨਸੀਡੈਂਟ ਹੋ ਜਾਣਾ। ਅਸੀਂ ਇਹਨਾਂ ਨੂੰ ਕਿਹਾ ਮੁਲਕ ਬਦਨਾਮ ਕਰਨਾ ਸੌਖਾ ਹੈ, ਨਹੀਂ ਠੀਕ ਹੈ, ਨਾਮ ਬਣਾਉਣਾ ਬਹੁਤ ਔਖਾ ਹੈ। ਠੀਕ ਹੈ, ਹੁਣ ਇੰਨਾ ਨਾਮ ਬਣਿਆ, ਵੀਜ਼ੇ ਈਜ਼ੀ ਹੋਏ ਨੇ ਥੋੜੇ, ਜੇ ਆਉਣਾ ਜਾਣਾ ਵਧਿਆ ਤਾਂ ਉਹਨੂੰ ਇਦਾਂ ਹੀ ਆ। ਅਸੀਂ ਬਿਹਤਰ ਹੋਣਾ ਚਾਹੀਦਾ। ਅਸੀਂ ਚਾਹੁੰਦੇ ਵੀ ਗੱਲ ਇੱਕ ਹੀ ਸਰ ਨੂੰ ਜਿੱਦਾਂ ਹੀ ਪਤਾ ਲੱਗਾ ਉਦੋਂ ਹੀ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਸਾਰੇ ਇੰਸਟੈਂਟ ਵਾਲੇ ਸੀ ਕਿ ਮਿਲਦਾ ਸੀ। ਪਰ ਮੈਂ ਕੋਈ ਮਾੜੀ ਚੀਜ਼ ਪਾਕਿਸਤਾਨ ਦੀ ਨਹੀਂ ਪਾਉਣੀ, ਮੈਂ ਵੀ ਨਹੀਂ ਪਾਉਣੀ ਹਾਂਜੀ, ਜੋ ਕਰ ਦਿਖਾਉਣਾ। ਪਰ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਸ਼ਾਇਦ ਉਹਨੇ ਕਰ ਦੇਣਾ। ਪਰ ਇਹ ਹੈ ਵੀ ਨਾਸਰ ਭਾਈ ਦਾ ਪਿਆਰ ਹੈ ਜੀ। ਇਹ ਭਾਈ ਅਗਲੀ ਵਾਰ ਫੈਮਿਲੀ ਨਾਲ ਆਵਾਂਗੇ ਜਦੋਂ ਇਹਨਾਂ ਨੇ ਈਜ਼ੀ ਕੰਫਰਟ ਸਾਨੂੰ ਰੱਖਿਆ, ਇਹਨੇ ਪਿਆਰ ਨਾਲ ਰੱਖਿਆ, ਨਹੀਂ ਇੱਜ਼ਤ ਦਿੱਤੀ। ਹੁਣ ਸਾਨੂੰ ਇਹ ਹੁੰਦਾ ਵੀ ਅਸੀਂ ਫੈਮਿਲੀ ਕਿਉਂ ਨਹੀਂ ਲੈ ਗਏ, ਪਰ ਨੈਕਸਟ ਟਾਈਮ ਵਿਦ ਫੈਮਿਲੀ ਨੈਕਸਟ ਟਾਈਮ ਤੁਸੀਂ ਆਓ ਇਨਸ਼ਾਅੱਲਾ ਪ੍ਰੋਪਰ ਡੈਲੀਗੇਸ਼ਨ ਦੇ ਨਾਲ, ਬਿਲਕੁਲ ਅਸੀਂ ਤੁਹਾਨੂੰ ਉੱਥੇ ਵੈਲਕਮ ਵੀ ਕਰਾਂਗੇ। ਬਲਕਿ ਅੰਦਰਸੇ ਵੀ ਕਸੂਰ ਦੇ ਬੜੇ ਮਸ਼ਹੂਰ ਹੁੰਦੇ ਨੇ ਕਿ ਕੋਈ ਆ ਕੇ ਲੱਛੀ ਉੱਥੋਂ ਵੀ ਸਾਨੂੰ ਤਾਂ ਕੁਝ ਕਰਨੀ ਜਿੱਦਾਂ ਨਾ ਅੰਦਰਸੇ ਸਾਡੇ ਕੋਲ ਆਉਣਾ ਦੀ ਲੋੜ ਨਹੀਂ, ਪਤਾ ਕੀ ਹੁੰਦੇ ਹੋ ਜਦੋਂ ਨਾਜ਼ਰ ਭਾਈ ਨੇ ਕਿਹਾ ਕਵਾਲੀ ਸੁਣਾਉਣ ਲੱਗ ਜੇ ਕੋਈ ਮਾਈਕ ਚਮਕੀ ਹੁੰਦਾ ਉਹ ਚੱਲ ਗਾਣ ਦਾ ਟਾਈਮ 15 ਮਿੰਟ ਹੋਰ ਲੱਗ ਗਏ, ਫਿਰ ਉਹ ਆ ਗਿਆ ਉਹਦੀ ਆ ਗਿਆ ਕਵਾਲੀ ਦਾ ਭੁੱਲੀ ਰੱਖੀ। ਚਲੋ ਕੋਈ ਨਾ, ਇਸ ਤੋਂ ਪਹਿਲੇ ਸਾਡੇ ਬੜੇ ਕਾਮਯਾਬ ਡੈਲੀਗੇਸ਼ਨਸ ਹੋਏ ਨੇ, ਬਸ ਇੱਕ ਹੀ ਅਨਵਾਂਟਡ ਹੋਇਆ। ਚਲੋ ਫਿਰ ਵੀ ਹੁਣ ਕਰਨਾ ਪਿਆ ਇਹ ਅਨਵਾਂਟਡ ਨਹੀਂ ਸਰ, ਸੌਰੀ ਤੁਸੀਂ ਇਹ ਮਹਿਸੂਸ ਨਾ ਕਰਿਓ। ਜਦੋਂ ਤੁਹਾਡੀ ਜੇ ਤੇ ਤੁਸੀਂ ਲਿਮਿਟੇਸ਼ਨ ਲਾਉਣੀ ਹੈ ਵੀਜ਼ੇ ਤੇ ਫਿਰ ਅੰਬੈਸੀ ਉਹਨੂੰ ਲਿਮਿਟਾਈਜ਼ ਕਰੇ ਤੇ ਤੁਸੀਂ ਦੱਸ ਕੇ ਜਾਓ। ਜੇ ਅਸੀਂ ਉੱਥੇ ਗਏ ਆ, ਫਿਰ ਮਹਿਕਮੇ ਦਾ ਕੰਮ ਹੈ ਜਿਹਨੇ ਸਿਕਿਉਰਿਟੀ ਦੇਣੀ ਤੇ ਉੱਥੇ ਦੇਵੇ, ਅਸੀਂ ਕਿਉਂ ਦੱਸ ਕੇ ਜਾਈਏ? ਵਿਜ਼ਿਟਰ ਆਉਂਦੇ ਆ। ਮੈਂ ਤੇ ਇਹ ਕਹਿੰਦਾ ਵਾ, ਮੈਂ ਅੱਗੇ ਪ੍ਰਪੋਜ਼ਲ ਵੀ ਭੇਜਿਆ ਕਿ ਜੇ ਅਸੀਂ ਇਹਨਾਂ ਦਾ ਸਿਕਿਉਰਿਟੀ ਦਾ ਹਿਸਾਰ ਬਣਾ ਕੇ ਇਹਨਾਂ ਨੂੰ ਤੋਰਾਂਗੇ ਤੇ ਫਿਰ ਕਿ ਨਹੀਂ ਹੁੰਦੇ, ਫਿਰ ਤੇ ਇੱਕ ਵਾਰੀ ਆਉਣਗੇ ਵੀ ਇੱਥੇ ਤੇ ਖਤਰਾ ਸਾਨੂੰ। ਨਹੀਂ ਉੱਥੇ ਅਸੀਂ ਦਰਬਾਰ ਤੇ ਸਿਕਿਉਰਿਟੀ ਐਡੀਸ਼ਨਲ ਵੈਸੇ ਵੀ ਲਾਈ ਹੋਈ ਹੈ, ਉੱਥੇ ਬਕਾਇਦਾ ਇੱਕ ਚੌਕੀ ਇੰਚਾਰਜ ਹੈ। ਉੱਥੇ ਹੋਰ ਕਿਸੇ ਸ਼ਹਿਰ ਦੀ ਲੋੜ ਵੀ ਕੋਈ ਨਹੀਂ, ਐਂਟਰੀ ਐਗਜ਼ਿਟ ਬੜੀ ਰਿਸਟ੍ਰਿਕਟਡ ਹੈ, ਚੈਕਿੰਗ ਦਾ ਉੱਤੇ ਬੜਾ ਮੈਕੈਨਿਜ਼ਮ ਹੈ। ਤੇ ਮੈਂ ਆਪ ਸਰਪ੍ਰਾਈਜ਼ ਸੀ ਜਦੋਂ ਮੈਂ ਵੇਖਿਆ ਵੀਡੀਓ ਤੇ ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੈ। ਵਰਨਾ ਸਾਡੇ ਕੋਲ ਤੇ ਟੂਰਿਸਟ ਆਉਂਦੇ ਨੇ, ਡੇਲੀ ਆਉਂਦੇ ਨੇ, ਸੈਂਕੜਾਂ ਦੀ ਤਾਦਾਦ ਵਿੱਚ ਆਉਂਦੇ ਨੇ। ਸਾਡੇ ਕੋਲ ਉੱਥੇ ਗੰਡਾ ਸਿੰਘ ਬਾਰਡਰ ਹੈ, ਉਹ ਬੜੀ ਇੱਕ ਵੇਖਣ ਵਾਲੀ ਜਗ੍ਹਾ ਹੈ, ਉੱਥੇ ਪਰੇਡ ਹੁੰਦੀ ਹੈ, ਉੱਥੇ ਸੈਂਕੜਾਂ ਲੋਕ ਡੇਲੀ ਆਉਂਦੇ ਨੇ, ਪੂਰੇ ਪਾਕਿਸਤਾਨ ਤੋਂ ਆਉਂਦੇ ਨੇ, ਬਾਹਰੋਂ ਵੀ ਆਉਂਦੇ ਨੇ। ਕੁਝ ਦਿਨ ਪਹਿਲੇ ਵੀ ਫੋਰਨਰਸ ਵੀ ਆਏ ਸੀ ਉੱਥੇ। ਇਹ ਬਸ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ, ਲੇਕਿਨ ਇਨਸ਼ਾਅੱਲਾ ਮੈਨੂੰ ਯਕੀਨ ਹੈ ਕਿ ਤੁਸੀਂ ਅੱਛੀ ਯਾਦਾਂ ਲੈ ਕੇ ਜਾਓਗੇ ਇੱਥੋਂ ਦੀ। ਨਹੀਂ ਜੀ, ਇੱਕ ਸਾਈਡ ਤੇ ਵੇਖੋ ਉੱਥੋਂ ਨਿਕਲ ਕੇ ਨਾ ਅਸੀਂ ਤੇ ਬਿਹਤਰੀ ਕਰਨ ਦੀ ਕੋਸ਼ਿਸ਼ ਕਰੀਂਗੇ। ਅਸੀਂ ਇੱਥੋਂ ਨਾ ਫਿਊਲ ਪਵਾਇਆ, 18,000 ਰੁਪਇਆ ਬਣਿਆ ਫਿਊਲ ਦਾ। ਇਹਨੂੰ ਵੇਖ ਕੇ ਆਂਦਾ ਪੈਟਰੋਲ ਪੰਪ ਵਾਲਾ, ਮੇਰੀ ਆਂਦਾ 25,000 ਤਨਖਾਹ, ਮੈਂ ਸਰਦਾਰ ਜੀ ਤੁਹਾਡੇ ਕੋਲ ਪੈਸੇ ਲੈਣ। ਇੱਕ ਪਾਸੇ ਉਹ ਲੋਕ ਨੇ ਤੇ ਇੱਕ ਪਾਸੇ ਜਿਹੜੇ ਪੜ੍ਹੇ ਲਿਖੇ ਅਸੀਂ ਅਫਸਰਾਂ ਕਹਿੰਦੇ ਉਹ ਇਦਾਂ ਕਰਨ, ਫਿਰ ਗੱਲ ਬਣਦੀ ਨਹੀਂ। ਰੇੜੀ ਵਾਲੇ ਦਾ ਸੰਤਰੇ ਦੇ ਫਰੂਟ ਲਈਏ ਪੈਸੇ ਲੈਂਦੇ ਲੋਕ, ਧੱਕੇ ਨਾਲ ਦੇ ਕੇ ਆਉਣੇ ਪੈਂਦੇ ਨੇ। ਇੰਨਾ ਪਿਆਰ ਹਾਲਾਂਕਿ 99% ਜਿਹੜੇ ਅੱਛੇ ਲੋਕ ਨੇ ਉਹਨਾਂ ਦੀ ਅੱਛਾਈ 1% ਕਰਕੇ ਤਾਂ ਨਹੀਂ ਛੱਡੀ ਜਾਂਦੀ। ਨਹੀਂ ਭੁੱਲਦਾ, ਬਹੁਤ ਪਿਆਰ ਹੈ। ਫਿਰ ਵੀ ਤੁਸੀਂ ਆਏ, ਬਹੁਤ ਬਹੁਤ ਧੰਨਵਾਦ। ਇੱਕ ਇੰਨੇ ਸ਼ਾਰਟ ਨੋਟਿਸ ਤੇ ਮੈਨੂੰ ਹੁਣੇ ਪਤਾ ਲੱਗਿਆ, ਮੈਂ ਕਸੂਰੋਂ ਸਪੈਸ਼ਲ ਆਇਆ ਅੱਜ ਸ਼ਾਜ਼ੇਬ ਨਾਲ ਰਾਬਤਾ ਹੋਇਆ। ਮੈਂ ਕਿਹਾ ਜੀ ਮਹਿਮਾਨਾਂ ਨੂੰ ਜਿਹੜਾ ਹੈ ਨਾ ਖੁਸ਼ ਜਾਣਾ ਚਾਹੀਦਾ ਹੈ। ਸਾਡੀ ਰੀਤ ਰਵਾਇਤ ਤੇ ਇਹੀ ਹੈ ਨਾ ਕਿ ਅਸੀਂ ਮਹਿਮਾਨਾਂ ਨੂੰ ਖੁਸ਼ੀ ਨਾਲ ਤੋਰੀਏ। ਭਾਜੀ ਨਾਰਾਜ਼ ਤਾਂ ਇਹ ਨਾਰਾਜ਼ ਲਾ ਦੇ ਕੁਝ ਹਾਂ ਨਹੀਂ ਨਾਸਰ ਭਾਜੀ ਚਲੋ ਕੋਈ ਮਿੱਠਾ ਮੰਗਾਈਏ, ਕੋਈ ਮਿੱਠਾ ਖਾਣੇ, ਕੋਈ ਦਿਲਾਂ ਨਫ਼ਰਤਾਂ ਦੂਰ ਹੁੰਦੀਆਂ ਨੇ। ਉਹਨੂੰ ਉਸ ਤੋਂ ਬਚੇ ਯਾਰ ਸ਼ਾਜ਼ੇਬ, ਤੁਸੀਂ ਕਹੋ ਨਾ ਕੋਈ ਗੁਲਾਬ ਪੈਟੀਸ਼ਨ ਤੋਂ ਪਹਿਲੇ ਅੰਮ੍ਰਿਤਸਰ ਰਹਿੰਦੇ ਸੀ, ਮੇਰਾ ਨਾਨਕਾ ਸਾਰਾ ਉੱਥੋਂ ਦਾ ਹੈ। ਹੁਣ ਚਿਹਰੇ ਤੇ ਮੁਸਕਰਾਹਟ ਆਈ ਹੈ ਥੋੜੀ ਜਿਹੀ। ਅਸੀਂ ਅੰਮ੍ਰਿਤਸਰ ਦੇ ਇੱਕ ਹੀ ਫੈਮਿਲੀ ਹੈ। ਇਹ ਤਾਂ ਢਿੱਲੋਂ ਨਾਲ ਆਪਣਾ ਪਿਛਲਾ ਕਹਿਰ ਦੇਖ ਕੇ ਲਾਇਆ ਹੈ। ਸਰ ਮੈਂ ਅੱਗੇ ਨਾਲ ਸਾਹਿਬ ਨੂੰ ਦੱਸਿਆ ਸੀ, ਮੈਂ ਸਰ ਮਾਸ਼ਾਅੱਲਾ ਬੜਾ ਅਸੀਂ ਕਹਿ ਨਾ ਸਕਦੇ, ਬੜਾ ਅੱਛਾ ਇੱਕ ਸੋਚੇ ਹੋ ਸਾਰਾ ਆਏ ਨੇ, ਬੜਾ ਅੱਛਾ ਕੰਟਰੋਲ ਹੋ ਗਿਆ, ਕਰਾਈ ਦੀ ਬਾਤ ਠੀਕ ਠੀਕ ਤੇ ਬਹੁਤ ਅੱਛਾ ਯਾਨੀ ਕਿ ਅਸੀਂ ਬਹੁਤ ਅੱਛਾ, ਬਹੁਤ ਸਰ लो भाई इंशाल्लाह मुलाकात होगी है, ठीक है जी। और आप कितने आते ही हो, ठीक है भाई, ओके ਤੁਸੀਂ ਸਰ ਲੋ ਵੀ ਡੀਪੀਓ ਸਾਹਿਬ ਆ ਗਏ ਤੇ ਅਸੀਂ ਵੀ ਚਾਹੁੰਦੇ ਇਹੀ ਹੁੰਦੇ ਆ ਕਿ ਯਾਰ ਇਸ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ, ਕੋਈ ਗੱਲ ਨੈਗੇਟਿਵ ਕਿਸੇ ਤੱਕ ਜਾਵੇ ਨਾ। ਮੈਂ ਜ਼ਿੰਦਗੀ ਤੇ ਪਹਿਲੀ ਪੋਸਟ ਆਹ ਪਾਈ ਹੈ ਕਿ ਜਿਹੜੀ ਅਗਰੈਸਿਵ ਹੋ ਕੇ
ਮਤਲਬ ਵੀ ਜਿਹੜਾ ਕਿਉਂਕਿ ਮੈਨੂੰ ਲੱਗਦਾ ਸੀ ਵੀ 10 ਸਾਲਾਂ 'ਚ ਅੱਜ ਤੱਕ 11 ਸਾਲਾਂ 'ਚ ਮੈਨੂੰ ਇਦਾਂ ਦਾ ਕੋਈ ਬੰਦਾ ਟੱਕਿਆ ਨਹੀਂ ਸੀ ਜਿਹਨੇ ਕਿਸੇ ਸਰਦਾਰ ਨਾਲ ਕੋਈ ਬਦਕਲਾਮੀ ਕੀਤੀ ਹੋਵੇ। ਮੈਂ ਮੇਰੇ 10 ਸਾਲਾਂ 11 ਸਾਲਾਂ ਐਕਸਪੀਰੀਅੰਸ 'ਚ ਪਹਿਲਾ ਬੰਦਾ ਸੀ। ਤਾਂ ਮੈਨੂੰ ਲੱਗਾ ਵੀ ਇਹਦੀ ਰਿਪੋਰਟ ਕਰਨੀ ਚਾਹੀਦੀ ਆ, ਇੱਥੇ ਲਿਖਣਾ ਚਾਹੀਦਾ, ਬੋਲਣਾ ਚਾਹੀਦਾ ਤਾਂ ਕਿ ਇਹਦੇ ਵਰਗਾ ਹੋਰ ਨਾ ਕੱਲ ਨੂੰ ਆ ਸਕੇ। ਤੇ ਇਹਨਾਂ ਦਾ ਵੀ ਵੱਡਾਪਨ ਡੀਪੀਓ ਸਾਹਿਬ ਦਾ ਆ ਕੇ ਤੇ ਅਪੋਲੋਜਾਈਜ਼ ਕਰ ਗਏ ਤੇ ਸਾਨੂੰ ਵੀ ਕੋਈ ਨਹੀਂ, ਜਦੋਂ ਜਿਹੜਾ ਮਾਮਲਾ ਸੀ ਰਫਾ ਦਫਾ ਹੋ ਗਿਆ। ਕਿਉਂ ਜੀ ਬਿਲਕੁਲ ਜੀ, ਆਲ ਗੁੱਡ ਜੀ, ਆਲ ਗੁੱਡ। ਚਲੋ ਚੱਲੀਏ ਰੋਟੀ ਖਾਈਏ। ਚਲੋ